ਜਾਂਦੇ ਆਂਦੇ ਪੰਨੂ ਸਾਹਿਬ ਗੱਲ ਕਰੀਏ ਡੇਰਾ ਸਿਰਸਾ ਦੀ। ਡੇਰਾ ਸਿਰਸਾ ਦੇ ਵਿੱਚ ਵਿਆਹ ਹੁੰਦੇ ਸੀਗੇ ਜੀ ਤੇ ਹੁਣ ਉਹਨਾਂ ਵਿਆਹਾਂ ਨੂੰ ਚੁਣੌਤੀ ਦੇ ਦਿੱਤੀ ਗਈ ਹੈ। ਇਹ ਅਦਾਲਤੀ ਜਿਹੜੀ ਚੁਣੌਤੀ ਹੈ ਔਰ ਜੀ ਇਸ ਅਦਾਲਤੀ ਚੁਣੌਤੀ ਨੂੰ ਬਠਿੰਡੇ ਦੇ ਇੱਕ ਵਿਅਕਤੀ ਨੇ ਸਿਵਲ ਕੋਰਟ ਦੇ ਵਿੱਚ ਦਿੱਤੀ ਹੈ ਚੁਣੌਤੀ। ਹੂੰ ਡੇਰੇ ਨੂੰ ਸੰਮਣ ਜਾਰੀ ਹੋ ਗਿਆ। ਵਿਆਹ ਜਿਹੜੇ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਨੇ। ਬਠਿੰਡੇ ਦੇ ਇਸ ਵਿਅਕਤੀ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਔਰ ਡੇਰਾ ਸਿਰਸਾ ਨੂੰ 2 ਅਗਸਤ ਦੇ ਵਾਸਤੇ ਸੰਮਣ ਜਾਰੀ ਹੋਇਆ। ਜੀ ਇਹ ਦੱਸਿਆ ਗਿਆ ਕਿ ਉਹਦਾ ਜਿਹੜਾ ਜਿਹਨੇ ਚੁਣੌਤੀ ਦਿੱਤੀ ਹੈ ਕਿ ਉਹਨਾਂ ਦਾ ਕਲਾਇੰਟ ਮੁੰਡਾ ਕੁੜੀ ਜਿਹਦੇ ਉੱਤੇ ਦੂਜਾ ਵਿਆਹ ਕਰਵਾਉਣ ਦਾ ਕੇਸ ਦਰਜ ਕਰਵਾਇਆ ਸੀਗਾ। ਬੰਦੇ ਦਾ ਪਹਿਲਾ ਵਿਆਹ ਡੇਰਾ ਸੱਚਾ ਸੌਦਾ ਦੇ ਵਿੱਚ ਦਿਲ ਜੋੜ ਮਾਲਾ ਪਾ ਕੇ ਹੋਇਆ ਸੀਗਾ, ਜਿਹੜਾ ਕਿ ਕਾਨੂੰਨਨ ਤੌਰ ਦੇ ਉੱਤੇ ਅਧਿਕਾਰਤ ਨਹੀਂ। ਇਹਦੇ ਬਾਵਜੂਦ ਪੁਲਿਸ ਨੇ ਵਿਅਕਤੀ ਦੇ ਉੱਤੇ ਕੇਸ ਦਰਜ ਕਰ ਦਿੱਤਾ। ਇਸ ਮਾਮਲੇ ਦੇ ਵਿੱਚ ਡੇਰਾ ਸਿਰਸਾ ਦੀ ਜਿਹੜੀ ਕਮੇਟੀ ਆ ਉਹਨੂੰ ਪੁੱਛਿਆ ਗਿਆ ਕਿ ਕੀ ਆਨੰਦ ਕਾਰਜ ਡੇਰੇ ਦੇ ਅੰਦਰ ਹੁੰਦਾ ਜਾਂ ਕੋਈ ਦੂਸਰੇ ਧਾਰਮਿਕ ਗ੍ਰੰਥ ਜਾਂ ਹਿੰਦੂ ਮੈਰਿਜ ਐਕਟ ਦੇ ਤਹਿਤ ਵਿਆਹ ਹੋਇਆ। ਵਕੀਲ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਵਿਆਹ ਰਜਿਸਟਰਾਰ ਬਠਿੰਡਾ ਦੇ ਪੱਖ ਦੇ ਤੌਰ ਦੇ ਉੱਤੇ ਪੁੱਛਿਆ ਗਿਆ ਸੀ ਕਿ ਕੀ ਉਹ ਹਿੰਦੂ ਮੈਰਿਜ ਐਕਟ ਦੇ ਤਹਿਤ ਦਿਲ ਜੋੜ ਮਾਲਾ ਦੀ ਰਸਮ ਨੂੰ ਮਾਨਤਾ ਦਿੰਦਾ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਡੇਰਾ ਸਿਰਸਾ ਦੇ ਵਿੱਚ ਹੋ ਰਹੇ ਵਿਆਹ ਜਿਹੜੇ ਨੇ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ। ਇਹ ਫੈਸਲਾ ਕੋਰਟ ਦੇ ਵਿੱਚ ਹੋਊਗਾ ਕਿ ਦਿਲ ਜੋੜ ਮਾਲਾ ਜਿਹੜਾ ਵਿਆਹ ਆ ਉਹ ਲੀਗਲ ਹੈ ਜਾਂ ਨਹੀਂ। ਜੀ ਸੱਚਾ ਸੌਦਾ ਡੇਰੇ ਦੇ ਵਿੱਚ ਜਿਹੜੇ ਦਿਲ ਜੋੜ ਮਾਲਾ ਉਹਦੀ ਪਰੰਪਰਾ ਗੁਰਮੀਤ ਰਾਮ ਰਹੀਮ ਦੇ ਸਮੇਂ ਤੋਂ ਆ। ਜਦੋਂ ਡੇਰਾ ਪ੍ਰਮੁੱਖ ਡੇਰੇ ਦੇ ਵਿੱਚ ਹੁੰਦਾ ਸੀਗਾ ਤਾਂ ਸਤਸੰਗ ਵਾਲੇ ਦਿਨ ਉਹਦੇ ਸਾਹਮਣੇ ਜਿਨ੍ਹਾਂ ਦਾ ਵਿਆਹ ਸੀਗਾ ਉਹ ਦੋਵੇਂ ਇੱਕ ਦੂਜੇ ਨੂੰ ਮਾਲਾ ਪਾ ਕੇ ਵਿਆਹ ਦੇ ਬੰਧਨ ਦੇ ਵਿੱਚ ਬੱਝ ਜਾਂਦੇ ਸੀਗੇ। ਔਰ ਜਦੋਂ ਦਾ ਉਹ ਜਿਹੜੇ ਰੇਪ ਤੇ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਿਹਾ, ਉਦੋਂ ਬਾਅਦ ਡੇਰੇ ਦੇ ਅੰਦਰ ਸਕਰੀਨ ਦੇ ਉੱਤੇ ਡੇਰਾ ਮੁਖੀ ਦੀ ਫੋਟੋ ਦੇ ਸਾਹਮਣੇ ਇਹ ਲੋਕ ਹਾਰ ਪਾ ਕੇ ਵਿਆਹ ਕਰਾ ਲੈਂਦੇ ਆ। ਜਦੋਂ ਕਿ ਜਿਹੜਾ ਵਿਆਹ ਰਜਿਸਟਰਡ ਹੁੰਦਾ ਉਹਦੇ ਵਾਸਤੇ ਤੁਹਾਨੂੰ ਜਿਵੇਂ ਸਿੱਖਾਂ ਦੇ ਵਿੱਚ ਆਨੰਦ ਕਾਰਜ ਹੈ ਔਰ ਜਿਹੜੇ ਹਿੰਦੂ ਭਾਈਚਾਰਾ ਉਹ ਬੇਦੀ ਦੇ ਨਾਲ ਜਿਹੜੇ ਫੇਰੇ ਲੈਂਦਾ, ਉਹ ਰਜਿਸਟ੍ਰੇਸ਼ਨ ਦੇ ਵੇਲੇ ਦੱਸਿਆ ਜਾਂਦਾ ਕਿ ਇਸ ਤਰੀਕੇ ਦੇ ਨਾਲ ਹੋਏ ਨੇ। ਇਹਨੂੰ ਕਾਨੂੰਨਨ ਮਾਨਤਾ ਕੋਈ ਨਹੀਂ ਹੈਗੀ। ਇਸ ਕਰਕੇ ਹੁਣ ਇਹ ਚੈਲੰਜ ਹੋ ਗਿਆ। ਬਾਕੀ ਹੁਣ ਅਦਾਲਤ ਦੇ ਉੱਤੇ ਨਿਰਭਰ ਹੈ ਕਿ ਇਹਦੇ ਵਾਸਤੇ ਉਹ ਕੀ ਫੈਸਲਾ ਲੈਂਦੀ। ਜੀ